ਪਿਛਲੇ ਦਿਨਾਂ ਦੇ ਵਿੱਚ ਆਪਾਂ ਇੱਕ ਨਿਊਜ਼ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਸੈਕਰਾਮੈਂਟੋ ਦੀ ਸਿਟੀ ਕੌਂਸਲ ਨੇ ਯੂਨੈਨਿਮਸਲੀ ਜੋ ਸਿਟੀ ਮੈਨੇਜਰ ਆ ਉਹਨੂੰ ਕਹਿ ਦਿੱਤਾ ਸੀ ਵੀ ਤੇਰੇ ਕੋਲ ਪਾਵਰਸ ਆ, ਜੋ ਵੀ ਹੋਮਲੈਸ ਦੀਆਂ ਕੰਪਾਰਟਮੈਂਟਸ ਆ, ਹੋਮਲੈਸ ਦੇ ਟੈਂਟ ਹੈਗੇ ਆ, ਉਹਨਾਂ ਨੂੰ ਤੁਸੀਂ ਮੂਵ ਕਰ ਸਕਦੇ ਆ ਜੀ। ਕਿਸੇ ਵਧੀਆ ਲੋਕੇਸ਼ਨ ਦੇ ਉੱਤੇ ਜਿੱਥੇ ਜੇ ਉਹਨਾਂ ਨੂੰ ਰਹਿਣ ਲਈ ਜਗ੍ਹਾ ਬਣਾਈ ਆ। ਪਰ ਅੱਜ ਯੂਐਸਏ ਦੇ ਇੱਕ ਫੈਡਰਲ ਜੱਜ ਨੇ ਇਹ ਕਹਿ ਦਿੱਤਾ ਵੀ ਕੈਲੀਫੋਰਨੀਆ ਦੀ ਕੈਪੀਟਲ ਸਿਟੀ ਸੈਕਰਾਮੈਂਟੋ ਦੇ ਵਿੱਚ ਤੁਹਾਡੇ ਕੋਲ ਕੋਈ ਪਾਵਰ ਨਹੀਂ ਹੈ ਇਹ ਹੋਮਲੈਸ ਲੋਕਾਂ ਨੂੰ ਉੱਥੋਂ ਮੂਵ ਕਰਨ ਦੀ। ਕਾਰਨ ਉਹਨਾਂ ਨੇ ਦੱਸਿਆ ਵੀ ਗਰਮੀ ਬਹੁਤ ਪੈ ਰਹੀ ਆ। ਸੋ ਬਹੁਤ ਸਾਰੇ ਜੋ ਹੋਮਲੈਸ ਆ ਉਹਨਾਂ ਨੇ ਐਨਕੈਂਪਮੈਂਟਸ ਜੋ ਬਣਾਈਆਂ ਆ ਉਹ ਟਰੀਜ਼ ਦੇ ਥੱਲੇ ਹੈਗੀਆਂ ਆ। ਸੋ ਜੇ 90 ਡਿਗਰੀ ਤੋਂ ਉੱਪਰ ਟੈਂਪਰੇਚਰ ਆ ਉਹਨੂੰ ਐਕਸੈਸਿਵ ਹੀਟ ਕਰਕੇ ਜਾਣਿਆ ਜਾਂਦਾ ਹੈ ਕੈਲੀਫੋਰਨੀਆ ਦੇ ਵਿੱਚ। ਸੋ ਉਹਨਾਂ ਨੇ ਕਿਹਾ ਵੀ ਐਕਸੈਸਿਵ ਹੀਟ ਲਗਭਗ ਅਗਸਤ ਦੇ ਵਿੱਚ 21 ਦਿਨ ਰਹਿਣੀ ਹੈਗੀ ਆ। ਸੋ 14 ਦਿਨਾਂ ਤੱਕ ਕਹਿੰਦੇ ਵੀ ਕਿਸੇ ਨੂੰ ਵੀ ਉੱਥੋਂ ਮੂਵ ਨਾ ਕੀਤਾ ਜਾਵੇ। ਸੋ ਬਹੁਤ ਵਾਰ ਆਪਾਂ ਦੇਖਦੇ ਹਾਂ ਪਿਛਲੇ ਦਿਨਾਂ 'ਚ ਕਿੰਨਾ ਡਿਸਕਸ਼ਨ ਚੱਲ ਰਿਹਾ ਹੈਗਾ। ਸਿਟੀ ਵਾਲੇ ਕੋਸ਼ਿਸ਼ ਵੀ ਕਰਦੇ ਆ ਵੀ ਭਾਈ ਆਪਾਂ ਕਲੀਨ ਕਰਨ ਦੀ ਕੋਸ਼ਿਸ਼ ਕਰੀਏ, ਫਿਰ ਜੱਜ ਵਿੱਚ ਆ ਜਾਂਦੇ ਆ। ਹੁਣ ਜੱਜਾਂ ਨੇ ਜੋ ਆ ਉਹਦੇ ਉੱਤੇ ਮੋਰੇਟੋਰੀਅਮ ਲਾਤਾ ਵੀ ਨਹੀਂ ਤੁਸੀਂ ਇਹ ਮੂਵ ਨਹੀਂ ਕਰ ਸਕਦੇ ਹੈਗੇ। ਹੋਰ ਸ਼ਹਿਰ ਜਿੱਥੇ ਬਹੁਤ ਜ਼ਿਆਦਾ ਹੋਮਲੈਸ ਪਾਪੂਲੇਸ਼ਨ ਆ ਜਿੱਦਾਂ ਲਾਸ ਐਂਜਲਸ ਆ, ਫੀਨਿਕਸ ਆ, ਉੱਥੇ ਵੀ ਸੇਮ ਇਦਾਂ ਦੀ ਜਿਹੜੀ ਪੋਜੀਸ਼ਨ ਆ ਉਹ ਜੱਜਸ ਦੀ ਚੱਲਦੀ ਰਹਿੰਦੀ ਆ। ਜੀ, ਜੱਜਸ ਨੇ ਕਾਨੂੰਨ ਦੇ ਹਿਸਾਬ ਦੇ ਨਾਲ ਜੋ ਉਹਨਾਂ ਸਾਹਮਣੇ ਪੇਸ਼ ਕੀਤਾ ਜਾਂਦਾ ਉਹਦੇ ਆਧਾਰ ਦੇ ਉੱਤੇ ਫੈਸਲੇ ਲਏ ਜਾਂਦੇ। ਹਾਂ, ਇਹ ਹੁੰਦਾ ਕਈ ਵਾਰੀ ਲੱਗਦਾ ਵੀ ਆਪਣੇ ਹੱਕ 'ਚ ਆ, ਕਈ ਵਾਰੀ ਅਗੇਂਸਟ ਆ, ਕਈ ਵਾਰੀ ਮੰਨਣ ਨੂੰ ਜੀਅ ਕਰਦਾ, ਕਈ ਵਾਰੀ ਨਹੀਂ ਜੀਅ ਕਰਦਾ। ਸੋ ਇਹ ਟੂ ਐਂਡ ਫਰੋ ਜਿਹੜਾ ਇਹਨਾਂ ਦੇ ਵਿੱਚ ਤੁਰਿਆ ਹੀ ਰਹਿੰਦਾ ਹੈ। ਅਗਲੀ ਜਿਹੜੀ ਗੱਲ ਕਰੀਏ, ਸਿਸਕਿਊ ਕਾਊਂਟੀ ਦੇ ਬੋਰਡ ਆਫ ਸੁਪਰਵਾਈਜ਼ਰਸ ਨੇ ਪਾਣੀ ਨੂੰ ਲੈ ਕੇ ਇੱਕ ਆਰਡੀਨੈਂਸ ਪਾਸ ਕੀਤਾ ਸੀ, ਜਿਸ ਤੋਂ ਬਾਅਦ ਦੇ ਵਿੱਚ ਉੱਥੋਂ ਦੀ ਹਮੌਂਗ ਕਮਿਊਨਿਟੀ ਤੇ ਹੋਰ ਜਿਹੜੇ ਏਸ਼ੀਅਨ ਅਮਰੀਕਨ ਕਮਿਊਨਿਟੀਜ਼ ਆ ਉਹਨਾਂ ਨੇ ਸ਼ਿਕਾਇਤ ਕੀਤੀ ਵੀ ਇਹ ਜਾਣਬੁੱਝ ਕੇ ਰੇਸ਼ੀਅਲ ਪ੍ਰੋਫਾਈਲਿੰਗ ਕੀਤੀ ਗਈ ਹੈ ਸਾਡੀ, ਤੇ ਇਵੈਂਚੁਅਲੀ ਉੱਥੋਂ ਦੇ ਬੋਰਡ ਆਫ ਸੁਪਰਵਾਈਜ਼ਰਸ ਨੂੰ ਆਪਣਾ ਪਾਣੀ ਨੂੰ ਲੈ ਕੇ ਉਹ ਫੈਸਲਾ ਵਾਪਸ ਲੈਣਾ ਪਿਆ ਹੈ, ਰਿਪੀਲ ਕਰਨਾ ਪਿਆ ਹੈ। ਸਿਸਕਿਊ ਕਾਊਂਟੀ ਬੋਰਡ ਆਫ ਸੁਪਰਵਾਈਜ਼ਰ ਨੇ ਇਹ ਕਾਨੂੰਨ ਪਹਿਲਾਂ ਪਾਸ ਕਰ ਦਿੱਤਾ ਸੀਗਾ ਵੀ 100 ਗੈਲਨ ਤੋਂ ਵੱਧ ਪਾਣੀ ਜਿਹੜਾ ਉਹ ਨਹੀਂ ਲਿਜਾਇਆ ਜਾ ਸਕਦਾ ਜੇ ਪਾਣੀ ਨੂੰ ਟਰਾਂਸਪੋਰਟ ਕਰ ਰਹੇ ਆ। ਸਿਸਕਿਊ ਜਿਹੜੀ ਕਾਊਂਟੀ ਆ ਉਹਦੇ ਵਿੱਚ ਵੀ ਪਾਣੀ ਦੀ ਕਿਤੇ ਨਾ ਕਿਤੇ ਆਪਾਂ ਨੂੰ ਪਤਾ ਹੈ ਵੀ ਡਰਾਊਟ ਕਿੰਨਾ ਚੱਲਦਾ ਰਿਹਾ। ਉਸ ਦੌਰਾਨ ਇਹ ਜਿਹੜੇ ਕਾਨੂੰਨ ਆ ਉਹ ਪਾਸ ਹੋਏ ਸੀਗੇ। ਹਮੌਂਗ ਤੇ ਜਿਹੜੀਆਂ ਹੋਰ ਏਸ਼ੀਅਨ ਅਮਰੀਕਨਸ ਆ ਉਹਨਾਂ ਨੇ ਇਸ ਦੇ ਉਲਟ ਆਰਗਿਊ ਕੀਤਾ ਸੀਗਾ ਵੀ ਇਹ ਜਿਹੜੀਆਂ ਪਾਲਿਸੀਜ਼ ਆ ਇਹ ਸਾਡੀ ਕਮਿਊਨਿਟੀ ਦੇ ਉੱਤੇ ਹੀ ਇਨਫੋਰਸ ਕੀਤੀਆਂ ਜਾ ਰਹੀਆਂ, ਕਿਉਂਕਿ ਇਹ ਜਿਹੜੇ 2021 ਦੀ ਇੱਕ ਸੈਟਲਮੈਂਟ ਪਰਮਿਟਸ ਦੇ ਨਾਲ ਸੰਬੰਧਿਤ ਉਹ ਪਾਣੀ ਨੂੰ ਲੈ ਕੇ ਜਿਹੜੀ ਗੱਲ ਉਹ ਬਣ ਗਈ ਸੀ। ਹੁਣ ਕਾਊਂਟੀ ਬੋਰਡ ਆਫ ਸੁਪਰਵਾਈਜ਼ਰ ਦੇ ਮੈਂਬਰ ਨੈਂਸੀ ਆਰਗਨ ਉਹਨਾਂ ਨੇ ਇਸ ਦੇ ਉੱਤੇ ਕਮੈਂਟ ਤਾਂ ਨਹੀਂ ਕੀਤਾ, ਦੇ ਨਾਲ ਹੀ ਜਿਹੜੇ 4 ਹੋਰ ਮੈਂਬਰਸ ਆ ਉਹਨਾਂ ਨੇ ਰਿਸਪੌਂਡ ਨਹੀਂ ਕੀਤਾ, ਤੇ ਉਹਨਾਂ ਨੇ ਕਹਿੰਦੇ ਵੀ ਹੁਣ ਤੀਸਰਾ ਆਰਡੀਨੈਂਸ ਆ ਉਸ ਨੂੰ ਵੀ ਰਿਵਾਈਜ਼ ਕਰ ਦਿੱਤਾ, ਜਿਸ ਦੇ ਵਿੱਚ ਹੁਣ ਡਿਊ ਪ੍ਰੋਸੈਸ ਜਿਹੜਾ ਉਹ ਐਸਟੈਬਲਿਸ਼ ਕਰ ਦਿੱਤਾ ਗਿਆ ਆ, ਤੇ ਜਿਹੜੇ ਫਾਈਨਸ ਆ ਉਹ ਵੱਧ ਤੋਂ ਵੱਧ $2500 ਤੱਕ ਕੀਤਾ ਜਾ ਸਕਦਾ ਹੈ। ਸੋ ਇਹ ਮਈ 2021 ਦੇ ਵਿੱਚ ਐਮਰਜੈਂਸੀ ਮੈਜਰ ਦੇ ਤਹਿਤ ਪਹਿਲਾਂ ਇਹਨਾਂ ਨੂੰ ਪਾਸ ਕੀਤਾ ਗਿਆ ਸੀ। ਸਿਸਕਿਊ ਕਾਊਂਟੀ ਦੇ ਵਿੱਚ ਇੱਕ ਹੋਰ ਵੱਖਰੀ ਤੌਰ ਦੀ ਸਮੱਸਿਆ ਵੀ ਇਹ ਚੱਲ ਰਹੀ ਆ, ਇਲੀਗਲ ਕੈਨੇਬਿਸ ਫਾਰਮਿੰਗ ਵੀ ਬਹੁਤ ਜ਼ਿਆਦਾ ਉੱਥੇ ਹੁੰਦੀ ਆ, ਤੇ ਫਿਰ ਪਾਣੀ ਨੂੰ ਲੈ ਕੇ ਜਿਹੜਾ ਆ ਉਹ ਰੌਲਾ ਰੱਪਾ ਪੈਂਦਾ ਹੈ ਵੀ ਕੌਣ ਕਿੱਦਾਂ ਜਿਹੜਾ ਆ ਉਹ ਵਰਤ ਸਕਦਾ ਆ। ਤੇ ਪਰ ਹਮੌਂਗ ਤੇ ਜਿਹੜੀ ਏਸ਼ੀਅਨ ਅਮਰੀਕਨ ਕਮਿਊਨਿਟੀਜ਼ ਆ ਉਹਨਾਂ ਨੇ ਇਸ ਚੀਜ਼ ਦੇ ਉਲਟ ਰੌਲਾ ਪਾਇਆ। ਇਵੈਂਚੁਅਲੀ ਇਹਨਾਂ ਨੂੰ ਆਪਣਾ ਇਹ ਆਰਡੀਨੈਂਸ ਵਾਪਸ ਲੈਣਾ ਪਿਆ।